अस्सलाम वालेकुम। सियाणे कहंदे आ भी भले वक्तां दे विच एक जी कमांदा सी 14 बह के खांदे सी। इन्नी बरकत सी ते पता नहीं सी लगदा। ते हुण दौर ऐसा मैं कहना जंग दे विच भी मुल्क दे एडे माड़े हालात नहीं हो सकदे ਜਿਹੜੇ ਇਹਨਾਂ ਨੇ ਆਪਦੇ ਕੂਤੀ ਛੀਕੇ ਦੇ ਵਿੱਚ ਸਾਡੇ ਮੁਲਕ ਦੇ ਕਰਤੇ। ਸਮਝੋ ਆਪਾਂ 100 ਸਾਲ ਪਿਛਾਂ ਚਲੇ ਗਏ। ਮਹਿੰਗਾਈ ਨੇ ਬੰਦਿਆਂ ਦੇ ਮੂੰਹ ਤੋਂ ਨੂਰ ਉਡਾਤਾ। ਹੁਣ ਸਾਰੇ ਜੀ ਕਮਾਉਂਦੇ ਆ ਪੂਰੀ ਫੇਰਨੀ ਪੈਂਦੀ ਤੇ ਜਿਨ੍ਹਾਂ ਦੇ ਕਮਾਉਣ ਵਾਲਾ ਕੋਈ ਨਹੀਂ ਉਹ ਧੀਆਂ ਭੈਣਾਂ ਵਿਚਾਰੀਆਂ ਆਪ ਹਿੰਮਤ ਕਰਕੇ ਨਿਕਲੀਆਂ। ਕੋਈ ਕਾਰੋਬਾਰ ਕੋਈ ਨੌਕਰੀ ਆ ਦੂਰ ਕੀ ਜਾਣਾ। ਮੈਂ ਅਗਲੇ ਦਿਨ ਲਾਰੀ ਚੜਿਆ ਉੱਥੇ ਕੁੜੀ ਕਨੈਕਟਰ ਸੀਗੀ। ਮੈਂ ਉਹਦੇ ਸਿਰ ਤੇ ਹੱਥ ਰੱਖਿਆ। ਮੈਂ ਕਿਹਾ ਧੀਏ ਤਕੜੀ ਰਹੀ ਵੀ ਤੇਰੇ ਭੈਣ ਭਰਾ ਹੀ ਆ ਸਾਰੇ, ਹਿੰਮਤ ਨਾ ਹਾਰੇ। ਆਪਾਂ ਯਾਰ ਜੇ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤੇ ਹੌਸਲਾ ਦੇਣ ਲੱਗਿਆ ਕਿਹੜਾ ਕੋਈ ਖਰਚਾ ਆਉਂਦਾ। ਸਿਆਣੇ ਕਹਿੰਦੇ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਅੱਜ ਦੌਰ ਐਸਾ ਵੀ ਅਹਿਸਾਸ ਕਰਨ ਵਾਲੇ ਥੋੜੇ ਆ, ਬਕਵਾਸ ਕਰਨ ਵਾਲੇ ਬਹੁਤੇ ਆ। ਜਿਹੜੇ ਡੱਕੇ ਦੇ ਆਪ ਦੋ ਨਹੀਂ ਕਰਦੇ ਉਹ ਦੂਆਂ ਨੂੰ ਤਾਨੇ ਮਿਹਣੇ ਮਾਰਦੇ। ਬੰਦੇ ਸਮਝਦੇ ਆ ਵੀ ਆਵਾਜ਼ ਮਾਰ ਕੇ ਸਕੂਟਰ ਦਾ ਸਟੈਂਡ ਚਕਾਣਾ ਹੀ ਬਸ ਨੇਕੀ ਹੈ। ਵੀ ਅੱਲਾ ਦੇ ਬੰਦੇ ਅੱਧੇ ਮੁਲਕ ਦੇ ਸਟੈਂਡਾਂ ਦੇ ਉਹ ਸਪਰਿੰਗ ਡਿੱਗੀ ਆ, ਤੂੰ ਸੰਗ ਪਾੜ ਕੇ ਕੀ ਕਰ ਲੈਂਗਾ। ਜਿੱਦਾਂ ਕੋਈ ਜਨਾਨੀ ਬੰਦਾ ਬੈਠੇ ਮੀਂਹ ਆਇਆ ਤੇ ਕੋਠਾ ਚੋ ਪਿਆ, ਜਨਾਨੀ ਬੰਦੇ ਨੂੰ ਕਹਿੰਦੀ ਜਾਂ ਛੱਤ ਤੇ ਚੜ ਜਾ ਕੇ ਮਿੱਟੀ ਮੁੱਟੀ ਪਾ ਕੋਠਾ ਡਿੱਗਣਾ ਪਵੇ। ਉਹ ਛੱਤ ਤੇ ਨਹੀਂ ਗਿਆ ਤੇ ਉੱਥੇ ਬੈਠੇ ਮੰਨਤ ਮੰਨ ਲਈ ਕਿ ਯਾ ਅੱਲਾ ਮੀਂਹ ਰੋਕ ਦੇ ਮੈਂ ਮੱਕੇ ਆਉਂਗਾ। ਅੱਲਾ ਨੇ ਕਰਿਆ ਮੀਂਹ ਰੋਕ ਗਿਆ। ਜਨਾਨੀ ਕਹਿੰਦੀ ਤੂੰ ਤਾਂ ਮੰਨਤ ਹੀ ਬੜੀ ਡਾਢੀ ਮੰਨ ਲਈ। ਉਹ ਕਹਿੰਦਾ ਰੱਬ ਨੂੰ ਪਤਾ ਹੀ ਹੈ ਵੀ ਜਿਹੜਾ ਛੱਤ ਤੇ ਨਹੀਂ ਆ ਸਕਿਆ ਉਹ ਮੱਕੇ ਆ ਜਾਊਗਾ।